ਇਹ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਾਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਜੁਲਾਈ ਦਿਨ ਮੰਗਲਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਤਕਰੀਬਨ ਅਮਰੀਕਾ ਦੇ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਤਾਰਾ ਸਿੰਘ ਮਰਾਹਰ ਕਲੋਵਿਸ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਫਰੈਜ਼ਨੋ ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਾਸੋਹੁਤਾ 209-277-0113 ਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਪਾਣੀ ਦੇ ਮੁੱਦੇ ਦੇ ਉੱਤੇ ਕੇਂਦਰ ਦੀ ਦੋਗਲੀ ਨੀਤੀ ਆਈ ਹੈ ਸਾਹਮਣੇ। ਬਹੁਤ ਵਾਰੀ ਇੱਦਾਂ ਦਾ ਰੌਲਾ ਜਿਹੜਾ ਉਹ ਪੈਂਦਾ ਰਿਹਾ, ਪਰ ਕਈ ਵਾਰੀ ਨਹੀਂ ਸੀ, ਕਈ ਲੋਕ ਮੰਨਦੇ। ਕੀ ਹੈ ਇਸ ਪੂਰੀ ਚੀਜ਼ ਦੇ ਪਿੱਛੇ ਹੁਣ? ਦੇਖੋ, ਕੇਂਦਰ ਵਾਲਿਆਂ ਦੀ ਦੋਗਲੀ ਨੀਤੀ ਛੱਡੋ, ਇੱਕ ਪਾਸੜ ਨੀਤੀ ਵੀ ਪੰਜਾਬ ਨੇ ਚੱਲੀ ਆ, ਵੇਖੀ ਦੀ ਚੱਲੀ ਹੋਈ ਆ। ਚਾਹੇ ਉਹ ਡੈਮਾਂ ਦੇ ਕੰਟਰੋਲ ਹੋਣ, ਚਾਹੇ 178, 79, 80 ਧਾਰਾ ਦੀ ਧੋਖੇਬਾਜ਼ੀ ਹੋਵੇ, ਚਾਹੇ ਦਰਬਾਰਾ ਸਿੰਘ ਤੋਂ ਦਸਤਖਤ ਕਰਾਉਣੇ ਹੋਣ, ਉਹ ਪਾਣੀ ਖੋਣ ਦੇ ਅਲੱਗ ਕਹਾਣੀ ਆ। ਪਰ ਇਹ ਕਹਾਣੀ ਇਹ ਆ ਦੋਗਲੀ ਨੀਤੀ ਦੀ ਕਿ ਜਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਨੇ ਵੀ ਮਨ ਕੀ ਬਾਤ ਦੇ ਵਿੱਚ ਕੱਲ ਜਲ ਸੰਕਟ ਤੇ ਗੱਲ ਕਹੀ। ਹੁਣ ਜਦੋਂ ਵੀ ਜਲ ਸੰਕਟ ਦਾ ਇਹ ਮੁੱਦਾ ਚੁੱਕਦੇ ਆ, ਇਹ ਸਭ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਵਿੱਚ ਜੀ ਦੇਖੋ ਕਿੰਨੀ ਜ਼ਿਆਦਾ ਖਪਤ ਹੋਣ ਡਈ ਆ ਪਾਣੀ ਦੀ। ਪੰਜਾਬ ਜਿਹੜਾ ਉਹ ਤੇਜ਼ੀ ਨਾਲ ਸੋਕੇ ਵੱਲ ਵਧਣ ਡਿਆ, ਖਾਤਮੇ ਵੱਲ ਵਧਣ ਡਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿਕਰਤ ਹੁੰਦੀਆਂ ਨੇ। ਪਰ ਹੁਣ ਪੰਜਾਬ ਨੇ ਕੁਛ ਕਰਨਾ ਚਾਹਿਆ ਤੇ ਕੇਂਦਰ ਸਰਕਾਰ ਨੇ ਆਪਣਾ ਦੋਗਲਾਪਨ ਵਿਖਾ ਦਿੱਤਾ। ਅਸਲ ਦੇ ਵਿੱਚ ਇਹਨਾਂ ਨੇ ਇੱਕ ਸਕੀਮ ਲਿਆਂਦੀ ਸੀ, ਕਿਉਂਕਿ ਅੱਜ ਕੱਲ ਕਾਹਨ ਸਿੰਘ ਪੰਨੂ ਜੀ ਆ ਜਿਹੜੇ ਉਹ ਖੇਤੀ ਵਿਭਾਗ ਦੇ ਵਿੱਚ ਆ, ਤੇ ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਐਥਾਨੋਲ ਬਣਾਵਾਂਗੇ ਇੱਥੇ ਪੰਜਾਬ ਦੇ ਵਿੱਚ। ਤੇ ਉਹਦੇ ਨਾਲ ਕੀ ਆ ਕਿ ਸਾਡੀ ਇੱਥੇ ਮੱਕੀ ਦੀ ਖੇਤੀ ਜਿਹੜੀ ਆ ਉਹ ਪ੍ਰਫੁੱਲਤ ਹੋ ਜੂ, ਕਿਉਂਕਿ ਉਹਦੀ ਖਪਤ ਜਦੋਂ ਹੋਊਗੀ ਉਤਪਾਦਨ ਜਿਹੜਾ ਉਹ ਲੋਕਾਂ ਨੇ ਆਪੇ ਭੱਜ ਕੇ ਕਰ ਦੇਣਾ। ਇਹਦੇ ਨਾਲ ਨਾਲੇ ਪੁੰਨ, ਨਾਲੇ ਫਲੀਆਂ, ਨਾਲੇ ਅਸੀਂ ਕਮਾਈ ਕਰਾਂਗੇ ਇੱਥੇ ਪੰਜਾਬੀ, ਤੇ ਨਾਲੇ ਅਸੀਂ ਦੂਸਰੇ ਪਾਸੇ ਪਾਣੀ ਵਾਲੇ ਪਾਸੇ ਜਾਨੀ ਉਜੜਨੋਂ ਬਚ ਜਾਵਾਂਗੇ। ਪਰ ਹੁਣ ਦਿੱਲੀ ਨੇ ਕੀ ਕੀਤਾ? ਦਿੱਲੀ ਨੇ ਆਖਿਆ ਚਲਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਅਸੀਂ ਇੱਕ ਸ਼ਰਤ ਰੱਖਦੇ ਹਾਂ। ਹੁਣ ਸ਼ਰਤ ਕੀ ਰੱਖ ਦਿੱਤੀ? ਕਹਿੰਦੇ ਕਿ ਉੱਕਾ ਤੁਹਾਨੂੰ ਪਰਮਿਸ਼ਨ ਨਹੀਂ ਦੇ ਸਕਦੇ ਪੰਜਾਬ ਤੋਂ, ਅਸੀਂ 1 ਸਾਲ ਦੀ ਪਰਮਿਸ਼ਨ ਦਿਆ ਕਰਾਂਗੇ। ਮਤਲਬ ਕਿ 1 ਸਾਲ ਬਾਅਦ ਫਿਰ ਰਿਵਿਊ ਹੋਊਗਾ, ਰਿਵਿਊ ਹੋਣ ਤੋਂ ਬਾਅਦ ਫਿਰ ਅਗਲੇ ਸਾਲ ਦਾ ਫੈਸਲਾ ਜਿਹੜਾ ਉਹ ਲਿਆ ਜਾਊਗਾ। ਤੇ ਇਹ ਤੇ ਦੇਖੋ ਹੁਣ ਕਿੱਡੀ ਇੱਕ ਸਧਾਰਨ ਜੀ ਸਮਝ ਦੀ ਗੱਲ ਆ ਕਿ ਜੇ ਮੰਨ ਲਓ 1 ਸਾਲ ਬਾਅਦ ਰਿਵਿਊ ਰੱਖਣ ਵਾਲੀ ਤੁਸੀਂ ਸ਼ਰਤ ਰੱਖੋਗੇ, ਤੇ ਕਿਹੜਾ ਕਾਰਖਾਨੇਦਾਰ ਆ ਕੇ ਇੱਥੇ ਆਪਣਾ ਪੈਸਾ ਇਨਵੈਸਟ ਕਰੂਗਾ? ਅਗਲੇ ਨੂੰ ਪਤਾ ਕਿ ਮੈਂ ਇੱਥੇ ਆ ਕੇ ਸਥਾਪਤੀ ਕਰਾਂ ਤੇ ਅਗਲੇ ਸਾਲ ਇਹ ਕਹਿ ਦੇਣ ਕਿ ਨਹੀਂ ਜੀ ਅਸੀਂ ਮਨਜ਼ੂਰੀ ਨਹੀਂ ਦਿੰਦੇ, ਤੇ ਮੈਂ ਕਿੱਧਰ ਨੂੰ ਜਾਊਂਗਾ? ਬੜੀ ਸਧਾਰਨ ਪੱਧਰ ਦੀ ਗੱਲ ਆ। ਸੋ ਇਹ ਜਿਹੜੀ ਚੀਜ਼ ਇਹਨਾਂ ਨੇ ਕੀਤੀ ਆ ਕਿ ਨਾਲੇ ਤੇ ਆਖਿਆ ਕਿ ਲੈ ਜਾਓ ਗੱਡਾ, ਤੇ ਮੁੜ ਕੇ ਆਖਿਆ ਕਿ ਗੱਡੇ ਦੇ ਨਾਲ ਕੱਟਾ ਵੱਜਾ। ਉਹ ਗੱਲ ਆ ਕਿ ਗੱਡੇ ਦੇ ਨਾਲ ਕੱਟਾ ਸਾਨੂੰ ਦਿੱਤਾ। ਤਾਂ ਕੁੱਲ ਮਿਲਾ ਕੇ ਪੰਜਾਬ ਨੂੰ ਇੱਕ ਪਾਸੇ ਤੇ ਬਦਨਾਮ ਕੀਤਾ ਜਾ ਰਿਹਾ ਕਿ ਪਾਣੀ ਦੀ ਅੰਨੀ ਕੁ ਵਰਤੋਂ ਕਰੀ ਜਾਂਦੇ ਆ। ਲੁੱਟਣਾ ਕਦੇ ਇਹਨਾਂ ਨੇ ਨਾਂ ਨਹੀਂ ਲਿਆ ਜਿਹੜਾ ਪੰਜਾਬ ਦਾ ਪਾਣੀ ਲੁੱਟਿਆ। ਪਰ ਦੂਸਰੇ ਪਾਸੇ ਜੇ ਪੰਜਾਬ ਬਚਣ ਦੀ ਕੋਈ ਹੀਲ ਹੁਜਤ ਕਰਦਾ ਤੇ ਉਹਦੇ ਵਿੱਚ ਵੀ ਇਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈ, ਕੋਈ ਸਹਿਯੋਗ ਨਹੀਂ। ਉੱਥੇ ਵੀ ਕਹਿੰਦੇ ਆ ਕਿ ਅਨਾਜ ਜੇ ਇੱਧਰੋਂ ਪੈਦਾ ਨਾ ਕੀਤਾ ਤੇ ਫਿਰ ਵੀ ਭੁੱਖੇ ਮਰਾਂਗੇ। ਦੋਵੇਂ ਹੀ ਪਾਸੇ ਪੰਜਾਬ ਹੈ ਜਿਹੜਾ ਇਸ ਮਾਰ ਦਾ ਸ਼ਿਕਾਰ ਹੋ ਰਿਹਾ। ਕਿਉਂ? ਇੱਕ ਪਾਸੇ ਪਾਣੀ ਦੀ ਲੁੱਟ, ਇੱਕ ਪਾਸੇ ਖਸੁੱਟ, ਦੂਸਰੇ ਪਾਸੇ ਆ ਨਾਲ ਪਹਾੜੀ ਰਾਜਾਂ ਨੂੰ ਇਹਨਾਂ ਨੇ ਰੈਕਾਂ ਦਿੱਤੀਆਂ। ਉਦਯੋਗ ਸਾਡਾ ਪਹਿਲਾਂ ਤਬਾਹ ਹੋ ਗਿਆ। ਜੇ ਪੰਜਾਬ ਦੀ ਹੋਂਦ ਬਚਦੀ ਹੈ ਮਾੜੀ ਮੋਟੀ ਤੇ ਉਹਦੇ ਕੇ ਦਿਲ ਸ਼ਕਤੀ ਨਹੀਂ ਲੈ ਰਹੇ।
ਮੇਰੇ ਖਿਆਲ ਦੇ ਨਾਲ ਇਹ ਉਜਾੜਾ ਹੀ ਭਾਲਦੇ ਉੱਲੂਆਂ ਦੇ ਵਾਂਗੂ। ਇਹਦਾ ਫਿਰ ਕਹਿ ਸਕਦੇ ਆ ਕਿ ਉਜੜ ਗਈਆਂ ਮਸੀਤਾਂ ਤੇ ਗਾਲੜ ਬਣੇ ਇਮਾਮ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੋਦੀ ਸਰਕਾਰ ਦੇ ਨਿੱਜੀਕਰਨ ਵਿਰੁੱਧ ਮੈਦਾਨ ਦੇ ਵਿੱਚ ਰੇਲਵੇ ਕਰਮਚਾਰੀ। ਦੇਖੋ, ਇਹਨਾਂ ਨੇ ਨਾ ਜਦੋਂ ਪਿਛਲੀ ਦਫਾ ਆਪਣੀ ਟਰਮ ਸ਼ੁਰੂ ਕੀਤੀ ਸੀਗੀ ਤੇ ਉਦੋਂ ਇਹਨਾਂ ਨੇ ਇੱਕ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੂੰ ਰੇਲਾਂ ਦੇ ਡੀਜ਼ਲ ਦੀ ਸਪਲਾਈ ਦੇ ਦਿੱਤੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਿਆ। ਰਾਮਦੇਵ ਨੂੰ ਆਰਮੀ ਨੂੰ ਸਪਲਾਈ ਦੇਣ ਦਾ ਠੇਕਾ ਦੇ ਦਿੱਤਾ ਸੀਗਾ, ਪਰ ਬਾਅਦ ਚ ਤੁਹਾਨੂੰ ਯਾਦ ਨਾ ਆਰਮੀ ਨੇ ਕੁਝ ਪ੍ਰੋਡਕਟ ਵਾਪਸ ਕੀਤੇ ਸੀ, ਰੌਲਾ ਪੈ ਗਿਆ ਸੀਗਾ ਤੇ 2 ਠੇਕੇ ਇਹਨਾਂ ਨੇ ਆਉਂਦੇ ਦੇ ਦਿੱਤੇ ਸੀਗੇ, ਕਿਉਂਕਿ ਸਾਫ਼ ਤੌਰ ਤੇ ਪਤਾ ਹੀ ਸੀਗਾ ਕਿ ਕਾਰਪੋਰੇਟ ਨੇ ਨਰਿੰਦਰ ਮੋਦੀ ਨੂੰ ਕਿਤੇ ਨਾ ਕਿਤੇ ਫਰੇਮ 'ਚ ਲਿਆਂਦਾ, ਫਰੇਮ 'ਚ ਨਹੀਂ ਲਿਆਂਦਾ, ਫਿੱਟ ਵੀ ਕੀਤਾ। ਤਾਂ ਉਹਨਾਂ ਨੇ ਫਿਰ ਸ਼ਾਇਦ ਮੁੱਲ ਮੋੜਿਆ ਆਉਂਦੇ। ਤਾਂ ਹੁਣ ਕੀ ਟੱਕਰਿਆ ਕਿ ਦੱਸਦੇ ਆ ਕਿ ਰੇਲਵੇ ਦੇ ਕਰਮਚਾਰੀ, ਖਾਸ ਤੌਰ ਤੇ ਰੇਲਵੇ ਕੋਚ ਫੈਕਟਰੀ ਹੈ ਜਿਹੜੀ ਬਹੁਤ ਤਗੜੀ ਕਪੂਰਥਲਾ ਦੀ, ਉਹਦੇ ਕਰਮਚਾਰੀ ਹੈ ਜਿਹੜੇ ਉਹ ਮੈਦਾਨ ਦੇ ਵਿੱਚ ਆ ਗਏ ਆ। ਉਹਦਾ ਕਾਰਨ ਇਹ ਆ ਕਿ ਇਹਨਾਂ ਨੇ ਜਿਹੜੀਆਂ ਪ੍ਰੋਡਕਸ਼ਨ ਯੂਨਿਟਾਂ ਨੇ 100 ਦਿਨਾਂ ਦੇ ਅੰਦਰ ਅੰਦਰ ਉਹਨਾਂ ਦਾ ਨਿਗਮੀਕਰਨ ਕਰ ਦਿੱਤਾ। ਮਤਲਬ ਇਹਨਾਂ ਦਾ ਕਹਿਣਾ ਹੈ ਐਸੋਸੀਏਸ਼ਨ ਵਾਲਾ ਦਾ ਕਿ ਜੇ ਆਰਪੀਐਫ ਨੂੰ ਬਚਾਉਣਾ ਤੇ ਨਿਗਮੀਕਰਨ ਇਹਦੇ ਤੇ ਲਾਗੂ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਇਹਦੇ ਨਾਲ ਕਰਮਚਾਰੀਆਂ ਨੂੰ ਬਹੁਤ ਪਰੇਸ਼ਾਨੀ ਹੋਊਗੀ। ਜਿਵੇਂ ਗਰੁੱਪ ਸੀ ਤੇ ਗਰੁੱਪ ਡੀ ਦਾ ਕੋਈ ਵੀ ਕਰਮਚਾਰੀ ਹੈ ਜਿਹੜਾ ਉਹ ਭਾਰਤੀ ਰੇਲਵੇ ਦਾ ਹਿੱਸਾ ਹੀ ਨਹੀਂ ਹੁੰਦਾ, ਤੇ ਗਰੁੱਪ ਸੀ ਤੇ ਡੀ ਦਾ ਕਰਮਚਾਰੀ ਜਿਹੜੇ ਉਹ ਫਿਰ ਨਿਗਮ ਦੇ ਕਰਮਚਾਰੀ ਬਣ ਜਾਣਗੇ ਤੇ ਇਹਨਾਂ ਤੇ ਰੇਲ ਸੇਵਾ ਕਾਨੂੰਨ ਜਿਹੜਾ ਉਹ ਅੱਜ ਤੇ ਜਿਹੜਾ ਉਹ ਲਾਗੂ ਨਹੀਂ ਹੋਊਗਾ, ਕਿਉਂਕਿ ਕਾਰਪੋਰੇਸ਼ਨ ਦੇ ਨਿਯਮ ਦੇ ਤਹਿਤ ਇਹਨਾਂ ਨੂੰ ਕੰਮ ਕਰਨਾ ਪਊਗਾ। ਫਿਰ ਜਿਹੜਾ ਪੇ ਕਮਿਸ਼ਨ ਹੈ ਉਹਦੇ ਦਾਇਰੇ ਤੋਂ ਇਹ ਬਾਹਰ ਹੋ ਜਾਣਗੇ, ਯਾਨੀ ਭਾਵੇਂ ਕਿ ਠੇਕੇਦਾਰੀ ਪ੍ਰਥਾ ਜਿਹੜੀ ਉਹ ਲਾਗੂ ਹੋ ਜਾਊਗੀ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਸ਼ੁਰੂਆਤ, ਜਿਹੜਾ ਮੈਂ ਸਮਝਿਆ ਮਾਜਰਾ, ਤਾਂ ਸ਼ੁਰੂਆਤ ਕਰ ਦਿੱਤੀ ਹੈ ਰੇਲਵੇ ਦਾ ਨਿੱਜੀਕਰਨ ਕਰਨ ਦੀ। ਕਿਉਂ? BSNL ਜਿੱਦਾਂ ਇਹਨਾਂ ਨੇ ਉਡਾਇਆ, ਉਹਦੀਆਂ ਫੱਕੀਆਂ ਉੜਦੀਆਂ ਉਹ ਸਾਰਿਆਂ ਨੇ ਵੇਖੀਆਂ। ਡਾਕ ਵਿਭਾਗ ਆਲਮੋਸਟ ਖਤਮ ਆ। ਏਅਰ ਇੰਡੀਆ ਉਹ ਤੁਸੀਂ ਦੇਖਿਆ ਕਿ ਉਹਦੇ ਵੀ ਫੁੱਲ ਚੁਗੇ ਪਏ ਆ ਤਕਰੀਬਨ। ਤਾਂ ਕੁਝ ONGS ਵਰਗੇ ਅਦਾਰੇ ਆ, ONGC ਵਰਗੇ, ਤਾਂ ਕੁਝ ਜਿੱਦਾਂ ਰੇਲਵੇ, ਇਹ 2-3 ਅਦਾਰੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਮੁਨਾਫਾ ਬਖਸ਼ ਹੈ ਵੀ, ਔਰ ਇਹਨਾਂ ਨੂੰ ਹੋਰ ਵੀ ਮੁਨਾਫਾ ਬਖਸ਼ ਬਣਾਇਆ ਜਾ ਸਕਦਾ ਸੀਗਾ, ਪਰ ਇਹਨਾਂ ਨੇ ਅੱਖ ਸ਼ਾਇਦ ਰੱਖ ਲਈ ਆ। ਜਿੱਦਾਂ ਦਾ ਹੁਣ ਨਿਕਲ ਕੇ ਆਉਂਦਾ ਪਿਆ ਸਾਰਾ ਘਟਨਾਕ੍ਰਮ ਕਿ ਪ੍ਰੋਡਕਸ਼ਨ ਯੂਨਿਟਾਂ ਜਿਹੜੀਆਂ ਉਹਨਾਂ ਦਾ ਪਹਿਲਾਂ ਨਿਗਮੀਕਰਨ ਕੀਤਾ, ਫਿਰ ਹੋ ਸਕਦਾ ਕੱਲ ਨੂੰ ਨਿੱਜੀਕਰਨ ਕਰ ਦੇਣਾ। ਤੇ ਇੱਕ ਬਹੁਤ ਸਿਆਣੇ ਬੰਦੇ ਨੇ ਗੱਲ ਆਖੀ ਸੀ ਜੀ, ਮੈਨੂੰ ਕੋਈ ਹੈਰਾਨਗੀ ਨਹੀਂ ਹੋਊਗੀ, ਮੇਰੇ ਨਾਲ ਗੱਲ ਕਰਦੇ ਉਹਨੇ ਆਖਿਆ ਘਬਰਾਇਓ ਨਾ, ਕਿਤੇ ਇਹ ਨਾ ਮੰਨਿਓ ਕਿ ਬਹੁਤ ਵੱਡਾ ਸਾਡੇ ਲਈ ਝਟਕਾ ਹੋ ਸਕਦਾ ਕਿ ਇਹ ਫੌਜ ਦਾ ਵੀ ਕੁਝ ਹਿੱਸਾ ਨਹੀਂ। ਗੱਲ ਅੱਜ ਮੈਨੂੰ ਸੁਣ ਕੇ ਆ ਜਿਹੜਾ ਇਹਨਾਂ ਦਾ ਰੌਲਾ ਪਿਆ ਉਹ ਚੇਤੇ ਆ ਗਈ। ਮੈਂ ਕਿਹਾ ਵਾਕਈ ਇਹਨਾਂ ਦਾ ਕੋਈ ਪਤਾ ਨਹੀਂ, ਹੋ ਸਕਦਾ ਉਧਰ ਨੂੰ ਵੀ ਤੁਰ ਪੈਣ। ਇਹ ਨਿੱਜੀਕਰਨ ਦਾ ਰਸਤਾ ਜਿਹੜਾ ਉਹ ਪੂਰੀ ਤਰ੍ਹਾਂ ਇਹਨਾਂ ਨੇ ਅਪਣਾ ਲਿਆ। ਉਹਦੇ ਵਿੱਚ ਹੁਣ ਨੰਬਰ ਮੈਨੂੰ ਲੱਗਦਾ ਕਿ ਅਗਲਾ ਰੇਲਵੇ ਦਾ ਹੀ ਜਾਊਗਾ। ਤਾਂ ਇਹਨਾਂ ਦੀ ਬੜੀ ਇੱਕ ਚਲਾਕੀ ਹੁੰਦੀ ਆ ਕਿ ਪਹਿਲਾਂ ਜਾਣ ਬੁੱਝ ਕੇ ਘਾਟੇ 'ਚ ਲਿਆਂਦਾ ਜਾਂਦਾ ਅਦਾਰਾ, ਹਾਲਾਂਕਿ ਅੰਦਰਲੀਆਂ ਰਿਪੋਰਟਾਂ ਕੁਛ ਹੋਰ ਹੁੰਦੀਆਂ, ਤਾਂ ਬਾਹਰੀ ਤੌਰ ਤੇ ਵਿਖਾਇਆ ਜਾਂਦਾ ਜੀ ਕਿ ਜੇ ਇਹਨੂੰ ਬਚਾਉਣਾ ਤਾਂ ਨਿੱਜੀਕਰਨ ਸਾਨੂੰ ਕਰਨਾ ਪਊਗਾ। ਪਰ ਕਹਾਣੀ ਇਹ ਹੁੰਦੀ ਆ, ਹਕੀਕਤ ਇਹ ਹੁੰਦੀ ਆ ਕਿ ਇਹਨਾਂ 'ਚ ਇੰਪਰੂਵਮੈਂਟ ਕੀਤੀ ਜਾ ਸਕਦੀ ਆ। ਇਹਨਾਂ ਦੇ ਵਿੱਚ ਜਿੱਥੇ ਉਕਾਈਆਂ ਨੇ ਦੂਰ ਕੀਤੀਆਂ ਜਾ ਸਕਦੀਆਂ, ਜਿੱਥੇ ਕਰਮਚਾਰੀ ਲਾਪਰਵਾਹ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾ ਸਕਦਾ। ਪਰ ਇਹ ਕਰਨ ਦੀ ਥਾਂ ਤੇ ਸਿੱਧਾ ਠੇਕਾ ਮਾਰਦੇ ਆ ਕਿ ਅੱਧੇ ਫਿੱਟਦੇ ਤੂੰ ਸਾਨੂੰ ਦੇ ਦੀ, ਬਾਕੀ ਤੂੰ ਚੂਸਦਾ ਰਹੇ। ਠੀਕ ਆ, ਕੰਮ ਚੱਲੀ ਜਾਣਾ ਇੰਡੀਆ ਦਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਯੂਪੀ ਪੁਲਿਸ ਦੇ ਦਰਜਨਾਂ ਹੀ ਪੁਲਿਸੀਆਂ ਨੂੰ ਹੋਈ ਹੈ ਸਜ਼ਾ। ਹੁਣ ਦੇਖੋ, ਇਹ ਨਾ ਦਰਜਨ ਤੋਂ ਵੱਧ ਹੀ ਸਿੱਖ ਮਾਰੇ ਸੀ ਇਹਨਾਂ ਨੇ, ਤੇ ਦਰਜਨਾਂ ਪੁਲਿਸ ਕਰਮਚਾਰੀਆਂ ਨੂੰ ਇਸ ਮਾਮਲੇ 'ਚ ਕੈਦ ਹੋਈ ਆ, ਉਮਰ ਕੈਦ ਬੋਲੀ ਆ। ਇਹ ਸਿੱਖ ਮੇਰੇ ਖਿਆਲ ਦੇ ਨਾਲ 1991 'ਚ ਇੱਕ ਤੀਰਥ ਯਾਤਰਾ ਤੇ ਸੀ ਕਿ ਸ਼ਾਇਦ ਪਟਨਾ ਸਾਹਿਬ ਤੋਂ ਪੀਲੀਭੀਤ ਨੂੰ ਆਉਂਦਾ ਸੀ ਜੀ। ਉਹਦੇ ਵਿੱਚ ਦਰਜਨ ਭਰ ਸਿੱਖਾਂ ਨੂੰ ਬੱਸ 'ਚੋਂ ਉਤਾਰਿਆ ਗਿਆ, ਫਿਰ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲਿਜਾ ਕੇ ਭੁੰਨ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਜੀ FIR ਦਰਜ ਕਰਕੇ ਕਿ ਅੱਤਵਾਦੀਆਂ ਨੇ ਇਹਨਾਂ ਤੇ ਹਮਲਾ ਕੀਤਾ ਹੈਗਾ, ਪਰ ਅਸੀਂ ਜਦੋਂ ਜਵਾਬੀ ਕਾਰਵਾਈ ਕੀਤੀ ਤੇ ਸਾਰੇ ਮਾਰੇ ਗਏ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਸੀ ਉਹ ਕਹਿੰਦੇ ਕੀ ਇਹ ਤੁਹਾਡਾ ਬਚਕਾਨਾ ਕੰਮ ਹੈ ਕਿ ਇਹਨਾਂ ਨੇ ਹਮਲਾ ਕੀਤਾ? ਇਹ ਤੇ ਤੀਰਥ ਯਾਤਰਾ ਤੋਂ ਪਰਤਦੇ ਪਏ ਆ,
ਤੇ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਬੰਦਾ ਬਚ ਵੀ ਗਿਆ ਸੀਗਾ, ਜਿਹਨੇ ਬਾਅਦ ਦੇ ਵਿੱਚ ਸਾਰੇ 5 ਜਿਹੜੇ ਆ ਉਹ ਉਧੇੜ ਦਿੱਤੇ ਸੀਗੇ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਗਿਆ CBI ਕੋਲੇ। CBI ਨੇ 1992 ਚ ਜਾਂਚ ਪੜਤਾਲ ਫੜ ਕੇ ਤੇ 95 ਦੇ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ। ਇਹ ਲਾ ਲਓ ਹਿਸਾਬ ਕਿ ਦੋਸ਼ ਪੱਤਰ ਦਾਖਲ ਹੋ ਗਿਆ ਤਾਂ ਵੀ 24 ਸਾਲ ਲੱਗੇ ਇਸ ਮਾਮਲੇ ਤੇ ਫੈਸਲਾ ਆਉਂਦੇ। ਸੋ ਲਿਹਾਜ਼ਾ ਫੈਸਲਾ ਆਇਆ, ਇਹਦੇ ਵਿੱਚ 47 ਪੁਲਿਸ ਕਰਮਚਾਰੀਆਂ ਨੂੰ ਉਮਰ ਕੈਦ ਤੇ ਜੁਰਮਾਨਾ ਕੀਤਾ ਗਿਆ। ਬਹੁਤ ਵੱਡਾ ਮੈਂ ਕਹੂੰਗਾ ਫੈਸਲਾ, ਕਿਉਂਕਿ ਇਹਦੇ ਵਿੱਚ 57 ਜਣੇ ਸਨ ਦੋਸ਼ੀ। 57 ਦੇ ਵਿੱਚੋਂ ਮੰਨ ਲਓ 10 ਮਰ ਗਏ ਸੁਣਵਾਈ ਦੇ ਦੌਰਾਨ, ਜਿਹੜੇ 47 ਸੀਗੇ ਉਹ ਸਾਰੇ ਦੇ ਸਾਰੇ ਦੋਸ਼ੀ ਪਾਏ ਗਏ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਦੇਖਣ ਵਾਲੀ, ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਇੱਕ ਇਨਕਾਊਂਟਰ ਦਾ ਵਾਰ-ਵਾਰ ਜ਼ਿਕਰ ਸੁਣਿਆ ਸੀਗਾ, ਉਹਦੇ ਵਿੱਚ ਸਜ਼ਾ ਹੋਈ ਤੇ ਕਿਸ ਤਰ੍ਹਾਂ ਯੂਪੀ ਪੁਲਿਸ ਦੇ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਜੇਲ੍ਹ ਦੇ ਵਿੱਚੋਂ ਰਾਜਪਾਲ ਵੱਲੋਂ ਮਾਫੀ ਦੇ ਕੇ। ਤਾਂ ਇਹ ਇਸ ਗੱਲ ਦੀ ਮੋਹਰ ਆ ਕਿ ਉਸ ਟਾਈਮ ਕੱਲੀ ਪੰਜਾਬ ਪੁਲਿਸ ਨੇ ਹੀ ਇਹ ਵਹਿਸ਼ਿਆਨਾ ਖੇਡ ਨਹੀਂ ਖੇਡੀ, ਯੂਪੀ ਪੁਲਿਸ ਦੀਆਂ ਘਟਨਾਵਾਂ ਜਿਸ ਤਰ੍ਹਾਂ ਆਪਣੇ ਸਾਹਮਣੇ ਆਉਂਦੀਆਂ ਲੱਗਦਾ ਇਹ ਆ ਕਿ ਉਹਨਾਂ ਨੇ ਵੀ ਫਿਰ ਲਹੂ ਦੀ ਵਗਦੀ ਗੰਗਾ ਦੇ ਵਿੱਚ ਹੱਥ ਧੋਤੇ ਆ, ਮਾਮਲੇ ਚ ਰੱਜ ਕੇ ਧੋਤੇ ਆ। ਵਾਕਈ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਾਬਕਾ ਮੰਤਰੀ ਤੇ ਕਮਲਜੀਤ ਦੇ ਡਰਾਈਵਰ ਨੇ ਸਾਲਾਂ ਬਾਅਦ ਉਸ ਨੂੰ ਮਿਲਿਆ ਮੁਆਵਜ਼ਾ। ਹਾਂਜੀ ਬਿਲਕੁਲ, ਇਹ ਤੁਹਾਨੂੰ ਪਤਾ ਹੀ ਹੋਣਾ ਕਿ ਕੈਪਟਨ ਕਮਲਜੀਤ ਸਿੰਘ ਹੋਰੀ ਹੁੰਦੇ ਸੀ, ਬਹੁਤ ਉੱਚ ਕੋਟੀ ਦੇ ਨੇਤਾ ਸੀ ਉਸ ਟਾਈਮ ਦੇ ਅਕਾਲੀ ਦਲ ਬਾਦਲ ਦੇ। ਇਹਨਾਂ ਦੀ ਮੌਤ ਜਿਹੜੀ ਆ ਉਹ ਇੱਕ ਸ਼ੱਕੀ ਸਰਕਾਰ ਦੇ ਵਿੱਚ ਹੋ ਗਈ ਸੀਗੀ, ਕਿਉਂਕਿ ਤਰ੍ਹਾਂ ਦੀਆਂ ਕਹਾਣੀਆਂ ਉਸ ਹਾਦਸੇ ਬਾਰੇ ਚੱਲਦੀਆਂ। ਕਮਾਲ ਦੀ ਗੱਲ ਆ ਕਿ 2 ਕੰਪਨੀ ਦੇ ਟਰੱਕ ਸੀਗੇ ਜਿਹਦੇ ਨਾਲ ਟੱਕਰ ਹੋਈ, ਰੌਂਗ ਸਾਈਡ ਆ ਰਿਹਾ ਸੀ, ਪਿੱਛੇ ਵੀ ਉਹ ਮਤਲਬ ਕਿ ਉਲਟ ਦਿਸ਼ਾ ਨੂੰ ਜਾਂਦਾ ਵੀ ਉਸੇ ਕੰਪਨੀ ਦਾ ਤੇ ਆਉਂਦਾ ਵੀ ਆ ਉਸੇ ਕੰਪਨੀ ਦਾ। ਇਤਫਾਕਨ ਸੀ ਜਾਂ ਪਤਾ ਨਹੀਂ ਕੀ ਸੀ, ਪਰ ਦੋਨਾਂ ਹੀ ਟਰੱਕਾਂ ਦੇ ਜਿਹੜੇ ਡਰਾਈਵਰ ਸੀ ਉਹਨਾਂ ਦੇ ਕੋਲ ਲਾਇਸੈਂਸ ਵੀ ਫਰਜ਼ੀ ਨਿਕਲੇ ਸੀ। ਇਹ ਸਾਰਾ ਕੁਛ ਹੈ ਜਿਹੜਾ ਉਹ ਵਾਪਰਿਆ ਸੀ। ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਹਾਣੀਆਂ ਇਸ ਮਾਮਲੇ ਦੇ ਮੁਤਲਕ ਚੱਲਦੀਆਂ। ਖੈਰ ਉਹਦੇ ਵਿੱਚ ਕੈਪਟਨ ਕਮਲਜੀਤ ਸਿੰਘ ਜੀ ਜਿਹੜੇ ਉਹ ਚੱਲ ਬਸੇ ਸਨ ਕਿ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਡਰਾਈਵਰ ਸੀਗਾ ਉਹ ਬਹੁਤ ਜ਼ਿਆਦਾ ਜ਼ਖਮੀ ਹੋਇਆ ਸੀ, ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ। ਉਹਦਾ ਨਾਮ ਸ਼ਾਇਦ ਪਰਮਿੰਦਰ ਸਿੰਘ ਸੀਗਾ। ਤਾਂ ਉਹਨੇ ਮੁਆਵਜ਼ਾ ਮੰਗਿਆ ਸੀ ਆਪਣੇ ਲਈ, ਕਿਉਂਕਿ ਉਹ 100% ਹੀ ਅੰਗਹੀਨ ਹੋ ਚੁੱਕਾ ਸੀਗਾ। ਤਾਂ ਹਾਈ ਕੋਰਟ ਨੇ ਉਹਨੂੰ 32,40,000 ਦਾ ਮੁਆਵਜ਼ਾ ਦਵਾਇਆ ਸੀਗਾ, ਪਰ ਉਹਨੇ ਇਹਦੇ ਉਲਟ ਅਪੀਲ ਪਾਤੀ ਸੁਪਰੀਮ ਕੋਰਟ ਚ। ਤੇ ਸੁਪਰੀਮ ਕੋਰਟ ਨੇ ਹੁਣ ਉਹਦਾ ਜਿਹੜਾ ਮੁਆਵਜ਼ਾ ਸੀ ਉਹ ਵਧਾ ਕੇ ਆਲਮੋਸਟ 50 ਲੱਖ ਰੁਪਇਆ ਕਰ ਦਿੱਤਾ। ਇਹ ਨਾਲ ਕਿਹਾ ਕਿ ਦੇਖੋ ਇਹ ਬੰਦਾ ਵਾਰ-ਵਾਰ ਹਸਪਤਾਲ ਦੇ ਵਿੱਚ ਭਰਤੀ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਦਬਾਅ ਦੱਪਾ ਚੱਲਣਾ ਵਾ। ਇਸ ਤੋਂ ਇਲਾਵਾ ਇੱਕ ਅੱਧਾ ਬੰਦਾ ਜਿਹੜਾ ਤਿਮਾਰਦਾਰ ਵੀ ਇਹਨੂੰ ਚਾਹੀਦਾ। ਸੋ ਇਹ ਮੁਆਵਜ਼ਾ ਜਿਹੜਾ ਵਧਾ ਕੇ 50 ਲੱਖ ਰੁਪਇਆ ਕਰ ਦੇਣਾ ਚਾਹੀਦਾ। ਪਰ ਉਹ ਮੁਆਵਜ਼ਾ ਦੇਖ ਲਓ ਹੁਣ ਇਹਨੂੰ 10 ਸਾਲਾਂ ਬਾਅਦ ਮਿਲਿਆ, ਹਾਲੇ ਮਿਲਿਆ ਨਹੀਂ, ਆਰਡਰ ਹੋਇਆ, ਜਦ ਮਿਲੂਗਾ ਵੇਖੀ ਜਾਊਗੀ। ਤੁਹਾਨੂੰ ਪਤਾ ਮਿਲਦਿਆਂ ਵੀ ਕਈ ਵਾਰ ਬਹੁਤ ਟਾਈਮ ਲੱਗ ਜਾਂਦਾ। ਸਰਕਾਰਾਂ ਜਿਹੜੀਆਂ ਉਹ ਕਈ ਵਾਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਹੁਕਮਾਂ ਤੇ ਵੀ ਕਰਨ ਨਹੀਂ ਕਰਦੀਆਂ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਆਖਿਰ ਬੋਲ ਹੀ ਪਿਆ ਸਨੀ ਦਿਓਲ ਹੁਣ ਸਿਆਸਤ ਦੇ ਵਿੱਚ ਘਿਰੇ ਨੇ, ਇੰਜ ਦਿੱਤਾ ਹੁਣ ਸਪਸ਼ਟੀਕਰਨ। ਹਾਂ, ਸਪਸ਼ਟੀਕਰਨ ਇਹਦਾ ਆ ਗਿਆ ਵਾ ਤੇ ਬੜਾ ਮੈਂ ਸਮਝਦਾ ਨਾ ਕਿ ਬੜਾ ਬਚਕਾਨਾ ਜਿਹਾ ਇਹਦਾ ਖੇਡ ਆ। ਜਾਂ ਤੇ ਕਹੀਏ ਕਿ ਇਹ ਜਾਂ ਜ਼ਿੰਮੇਵਾਰ ਜਿਹਾ ਬੰਦਾ ਜਾਂ ਸਿਆਸੀ ਪੱਧਰ ਤੋਂ ਬਿਲਕੁਲ ਹੀ ਅਣਜਾਣ ਹੈ, ਭੋਲਾ ਕਬੂਤਰ ਆ। ਦੋ ਚੀਜ਼ਾਂ ਹੀ ਹੋ ਸਕਦੀਆਂ। ਗੱਲ ਕੀ ਆ ਕਿ ਇਹਨੇ ਜਿਹੜਾ ਸਪਸ਼ਟੀਕਰਨ ਦਿੱਤਾ ਉਹ ਦੇਖੋ ਕੀ ਦਿੱਤਾ। ਕਹਿੰਦਾ ਜੀ ਕਿ ਮੈਂ ਇਹਨੂੰ ਆਪਣਾ ਪੀਏ ਸਿਰਫ ਐਲਾਨਿਆ ਸੀਗਾ, ਮਤਲਬ ਕਿ ਮੇਰੇ ਪੀਏ ਦੇ ਤੌਰ ਤੇ ਕੰਮ ਕਰੂਗਾ। ਹਾਂ, ਜੇ ਕਿਤੇ ਮੇਰੀ ਗੈਰ ਹਾਜ਼ਰੀ ਆ ਪਾਰਲੀਮੈਂਟ ਦੇ ਵਿੱਚ ਜਾਂ ਕਿਸੇ ਹੋਰ ਕੰਮ ਦੇ ਵਿੱਚ ਵਿਅਸਤ ਹੋਣ ਕਰਕੇ ਉਹਦੇ ਵਿੱਚ ਇਹ ਜ਼ਰੂਰੀ ਮੀਟਿੰਗਾਂ ਚ ਜਾਇਆ ਕਰੂਗਾ। ਪਰ ਉਹ ਕਹਿੰਦੇ ਆ ਕਿ ਇਹ ਮਾਮਲਾ ਜਿਹੜਾ ਉਲਟ ਦਿਸ਼ਾ ਵੱਲ ਲੈ ਗਏ ਲੋਕ। ਸੋ ਕਹਿਣ ਦਾ ਮਤਲਬ ਹੈ ਕਿ ਐਵੇਂ ਬੇਵਜ੍ਹਾ ਵਿਵਾਦ ਪੈਦਾ ਕਰ ਦਿੱਤਾ ਇਹਨਾਂ ਨੇ। ਤਾਂ ਉਹ ਤੁਸੀਂ ਉਹ ਰੁਕਾ ਪੜਿਆ ਹੀ ਹੋਣਾ ਸੋਸ਼ਲ ਮੀਡੀਆ ਤੇ, ਉੱਥੇ ਕਿਤੇ ਵੀ ਪੀਏ ਦਾ ਇਹਨਾਂ ਜ਼ਿਕਰ ਨਹੀਂ ਕੀਤਾ ਕਿ ਮੇਰਾ ਪੀਏ ਹੋਊਗਾ। ਹੁਣ ਪੀਏ ਤੇ ਦੇਖੋ ਸਾਰੇ ਹੀ ਰੱਖਦੇ ਆ ਪੀਏ, ਇਹ ਜਿਹੜੇ ਆ ਇਹ ਵੀ ਇੱਕ ਖੇਡ ਖੇਡੀ ਜਾਂਦੀ ਆ। ਹੁਣ ਜਿੱਦਾਂ ਇਹਨਾਂ ਦੇ ਪੀਏ ਜਿਹੜੇ ਹੁੰਦੇ ਜ਼ਿਆਦਾਤਰ ਇਹਨਾਂ ਦੇ ਰਿਸ਼ਤੇਦਾਰ ਹੁੰਦੇ, ਕਈਆਂ ਨੇ ਜਾਂ ਤੇ ਜਵਾਈ ਲਾਏ, ਕਈਆਂ ਨੇ ਜਾਂ ਪੁੱਤ ਲਾਏ ਹੁੰਦੇ ਆ। ਇੱਥੇ ਪੰਜਾਬ ਦਾ ਇੱਕ ਐਸਐਨ ਦਾ ਵਿਧਾਇਕ ਆ ਤੇ ਉਹਦੇ ਕੋਲ ਅਸੈਂਬਲੀ 'ਚ ਵੀ ਆਉਂਦਾ। ਤੁਸੀਂ ਸੱਚ ਜਾਣਿਓ, ਬਾਪ ਜਿਹੜਾ ਵਾ ਉਹ ਵਿਧਾਇਕ ਆ, ਮੁੰਡਾ ਦਾ ਹਲਕਾ ਇੰਚਾਰਜ ਆ, ਤੇ ਲੋਕ ਕਹਿੰਦੇ ਪਿਓ ਪੁੱਤ ਦੀ ਜੋੜੀ ਕਿਆ ਜੋੜੀ ਕਮਾਲ ਦੀ ਆ ਸਾਡੇ ਇਲਾਕੇ 'ਚ।
ਸੋ ਇਹੋ ਜਿਹਾ ਕਰਨੇ ਕਿ ਮੁੰਡੇ ਨੂੰ ਹਲਕਾ ਚਾਰਜ ਲਾਇਆ, ਹਲਕਾ ਚਾਰਜ ਦੇ ਥੱਲੇ ਹੋ ਕੇ ਕੀ ਕਰਦਾ ਪਿਆ, ਉਹਦੇ ਕਿੱਸੇ ਜਿਹੜੇ ਕਈ ਕਿਸਮ ਦੇ ਨਿਕਲਦੇ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਸੰਨੀ ਦਿਓਲ ਨੂੰ ਕੀ ਜ਼ਰੂਰਤ ਸੀਗੀ ਖਤ ਲਿਖਣ ਦੀ, ਕਿਉਂਕਿ ਆਹ ਕੰਮ ਤੇ ਸਾਰੇ ਕਰੀ ਜਾਂਦੇ ਸੀਗੇ। ਇਹ ਕਿਸੇ ਨੇ ਕੋਈ ਰੱਖਿਆ, ਕਿਸੇ ਨੇ ਕੋਈ ਰੱਖਿਆ। ਇਹ ਹੁਣ ਦੂਸਰੇ ਪਾਸੇ ਨੂੰ ਗੱਲ ਵਗਦਾ ਪਿਆ ਕਿ ਜਿੱਦਾਂ ਦੂਸਰੇ ਰੱਖਦੇ ਆ ਮੈਂ ਵੀ ਰੱਖਦਾ, ਪਰ ਮੇਰੇ ਖਿਆਲ ਦੇ ਨਾਲ ਹੁਣ ਪਾਣੀ ਹੈ ਜਿਹੜਾ ਉਹ ਪਤਨਾ ਤੋਂ ਲੰਘ ਗਿਆ। ਸੰਨੀ ਦਿਓਲ ਦਾ ਰੌਲਾ ਕਾਫੀ ਪੈ ਚੁੱਕਾ ਵਾ। ਜੀ ਜੀ ਜੀ। ਅਗਲੀ ਗੱਲ ਕਰਦੇ ਆ, ਕਹਿੰਦੇ ਰਾਮ ਰਹੀਮ ਦੀ ਉਮੀਦ ਟੁੱਟੀ, ਜੇਲ੍ਹ ਬਾਹਰ ਪਹੁੰਚੇ ਡੇਰਾ ਪ੍ਰੇਮੀ। ਹੈਲੋ ਹਾਂਜੀ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਰਾਮ ਰਹੀਮ ਦੀ ਉਮੀਦ ਟੁੱਟੀ ਆ ਤੇ ਜੇਲ੍ਹ ਦੇ ਬਾਹਰ ਪਹੁੰਚ ਗਏ ਡੇਰਾ ਪ੍ਰੇਮੀ। ਦੇਖੋ ਦੱਸਦੇ ਆ ਕਈ ਖਬਰਾਂ ਵਾਲੇ ਜਿਹੜੇ ਹੈਗੇ ਆ ਸੋਰਸਸ ਜਾਂ ਜਿਹੜੀਆਂ ਕੁਛ ਨਿਊਜ਼ ਪੋਰਟਲ ਪੰਜਾਬੀ ਖਬਰਾਂ ਦਿੰਦੀਆਂ ਨੇ, ਉਹਨਾਂ ਨੇ ਖਬਰਾਂ ਛਾਪੀਆਂ ਕਿ ਇਹ ਜਿਹੜੇ ਡੇਰਾ ਪ੍ਰੇਮੀ ਆ ਉਹ ਜੇਲ੍ਹ ਦੇ ਬਾਹਰ ਇਕੱਠੇ ਹੋ ਰਹੇ ਸਨ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਤੇ ਪਾਬੰਦੀ ਲਾ ਦਿੱਤੀ ਹੈ। ਪਰ ਇਹ ਫਿਰ ਵੀ ਕਹਿੰਦੇ ਕਿ ਉੱਥੇ ਮਿਲਣ ਪਹੁੰਚੇ ਹੋਏ ਸੀਗੇ, ਕਾਫੀ ਵੱਡੀ ਤਾਦਾਦ ਦੇ ਵਿੱਚ ਜਾ ਰਹੇ ਸੀਗੇ। ਤੇ ਇਸ ਤੋਂ ਇਲਾਵਾ ਜਦੋਂ ਹੀ ਇਹਨਾਂ ਨੂੰ ਖਬਰ ਮਿਲੀ ਕਿ ਹੁਣ ਪੈਰੋਲ ਜਿਹੜੀ ਆ ਨਹੀਂ ਮਿਲਣੀ, ਕਿਉਂਕਿ ਇਹਨੇ ਅਰਜ਼ੀ ਚੁੱਕ ਲਈ ਹੈ ਛੁੱਟੀ ਵਾਲੀ, ਆਪਾਂ ਕੱਲ ਗੱਲ ਕੀਤੀ ਸੀਗੀ ਕਿ ਉਹਦੇ ਤੇ ਕਾਫੀ ਹੰਗਾਮਾ ਹੋ ਰਿਹਾ ਵਾ, ਤਾਂ ਇਹਨੇ ਉਹ ਅਰਜ਼ੀ ਜਿਹੜੀ ਸੀਗੀ ਉਹ ਚੁੱਕ ਲਈ ਛੁੱਟੀ ਵਾਲੀ। ਤਾਂ ਉਹ ਦੱਸਦੇ ਕਿ ਉੱਥੇ ਇਹਨਾਂ ਦੀ ਫੇਰ ਆਮਦ ਜਿਹੜੀ ਆ ਵੱਧ ਗਈ ਆ। ਉੱਥੇ ਬਾਈਪਾਸ ਹੈ ਜਿਹੜਾ ਸੁਨਰੀਆ ਜੇਲ੍ਹ ਦੇ ਲਾਗੇ, ਉੱਥੇ ਦੱਸਦੇ ਕਿ ਪ੍ਰੇਮੀ ਜਿਹੜੇ ਆ ਲੋਕ ਛਿਪ ਕੇ ਆਪਣੀਆਂ ਗੱਡੀਆਂ ਖੜੀਆਂ ਕਰ ਦਿੰਦੇ ਆ ਤੇ ਫਿਰ ਮੁਲਾਕਾਤੀ ਦੱਸ ਕੇ ਤੇ ਇੱਧਰ ਉੱਧਰ ਘੁੰਮਦੇ ਰਹਿੰਦੇ ਆ। ਤੇ ਪੁਲਿਸ ਨੇ ਹੁਣ ਫਿਰ ਬੋਰਡ ਉੱਥੇ ਲਾਏ ਆ ਕਿ ਭਾਈ ਇੱਥੇ ਫੋਟੋਗ੍ਰਾਫੀ ਜਾਂ ਏਦਾਂ ਨਾ ਕਰੋ, ਕਿਉਂਕਿ ਇਹ ਇੰਨੇ ਜ਼ਿਆਦਾ ਆਸਤਿਕ ਹੈ, ਇੰਨੇ ਜ਼ਿਆਦਾ ਸ਼ਰਧਾਵਾਨ ਆ ਕਿ ਉੱਥੇ ਬੋਰਡਾਂ ਨੂੰ ਮੱਥਾ ਟੇਕੀ ਜਾਂਦੇ ਆ। ਕਈ ਜੇਲ੍ਹ ਦੇ ਝੁਕ ਝੁਕ ਕੇ ਪ੍ਰਣਾਮ ਕਰੀ ਜਾਂਦੇ ਆ, ਮਤਲਬ ਕਿ ਇਹਨਾਂ ਨੇ ਤੇ ਉੱਥੇ ਹੀ ਇੱਕ ਧਾਰਮਿਕ ਸਥਾਨ ਬਣਾ ਲਿਆ ਸੀਗਾ। ਸੋ ਇਸ ਕਰਕੇ ਇਹਨਾਂ ਨੂੰ ਇਹ ਪਾਬੰਦੀਆਂ ਜਿਹੜੀਆਂ ਲਾਉਣੀਆਂ ਪਈਆਂ, ਤਾਂ ਮੇਰੇ ਖਿਆਲ ਦੇ ਨਾਲ ਪਾਬੰਦੀਆਂ ਲਾਉਣ ਵਾਲੀ ਗੱਲ ਨਹੀਂ ਹੈ, ਇਹਨਾਂ ਨੂੰ ਥੋੜਾ ਜਿਹਾ ਸਰਕਾਰੀ ਤੋਂ ਵੀ ਕੰਮ ਲੈਣਾ ਪੈਣਾ। ਕਿਉਂਕਿ ਦੇਖੋ ਜੇ ਇਸ ਤਰ੍ਹਾਂ ਇਕੱਠ ਹੋਊਗਾ ਤੇ ਫੇਰ ਕੱਲ ਨੂੰ ਕੁਛ ਵੀ ਗੱਲ ਜਿਹੜੀ ਆ ਵੀ ਨਹੀਂ ਹੋ ਸਕਦੀ ਆ, ਕਿਉਂਕਿ ਜਦੋਂ ਵੀ ਇਕੱਠ ਇਹਨਾਂ ਦਾ ਹੁੰਦਾ ਉਦੋਂ ਇੱਕ ਗੁੰਜਾਇਸ਼ ਬਣੀ ਰਹਿੰਦੀ ਹੈ ਕਿ ਸ਼ਰਧਾਵਾਨ ਲੋਕ ਜਿਹੜੇ ਆ ਉਹ ਉੱਥੇ 3-3 ਕਿਲੋਮੀਟਰ ਦੂਰ ਜਾ ਕੇ ਬੋਰਡਾਂ ਨੂੰ ਜੇ ਮੱਥਾ ਟੇਕ ਸਕਦੇ ਆ ਤੇ ਕੱਲ ਨੂੰ ਕੋਈ ਐਸੀ ਵੈਸੀ ਹਰਕਤ ਵੀ ਕਰ ਸਕਦੇਗਾ। ਤਾਂ ਪਾਬੰਦੀ ਲਾਉਣੀ ਆਪਣੀ ਥਾਂ ਤੇ ਆ, ਪਾਬੰਦੀ ਦਾ ਅਮਲ ਵੀ ਇਹਨਾਂ ਨੂੰ ਕਰਨਾ ਚਾਹੀਦਾ ਚੰਗੀ ਤਰ੍ਹਾਂ। ਜੀ ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਸੁਖਬੀਰ ਬਾਦਲ ਦੀ ਬੋਲਬਾਣੀ ਤੇ ਪੰਥਕ ਰੰਗ, ਕਰਤਾਰਪੁਰ ਲਾਂਘੇ ਦੀ ਮੰਗੀ ਸੇਵਾ। ਸੇਵਾ ਤੇ ਹੁਣ ਪੂਰੀ ਹੋਣ ਵਾਲੀ ਆ ਤੇ ਇਹਨਾਂ ਨੇ ਮੰਗੀ ਹੋਣਾ। ਸੇਵਾ ਤੇ ਤਕਰੀਬਨ ਉਧਰੋਂ ਤੇ ਪੂਰੀ ਹੋ ਚੁੱਕੀ ਆ, ਇਧਰੋਂ ਵੀ ਆਪਣੇ ਵਾਲੇ ਵੀ ਕੰਮ ਕੀਤੀ ਜਾਂਦੇ ਆ। ਇਹ ਕਹਿੰਦੇ ਆ ਕਿ ਪਾਕਿਸਤਾਨ ਸਰਕਾਰ ਲਾਂਘੇ ਨੂੰ ਲੈ ਕੇ ਪੈਸੇ ਨਹੀਂ ਖਰਚ ਰਹੀ, ਤੇ ਉਹ ਕਹਿੰਦੇ ਕਿ ਜੇ ਪਾਕਿਸਤਾਨ ਸਰਕਾਰ ਲਾਂਘੇ ਦੀ ਕਾਰ ਸੇਵਾ ਸਾਨੂੰ ਦੇ ਦੇਵੇ ਤੇ ਅਸੀਂ ਲਾਂਘਾ ਬਣਾ ਦਿਆਂਗੇ। ਇਹ ਕਿਹੜੀ ਗੱਲ ਆ, ਇਹ ਕਿਹੜੀ ਗੱਲਾਂ ਚੋਂ ਗੱਲ ਆ। ਫਿਰ ਨਾਲ ਉਹਨਾਂ ਨੇ 1-2 ਹੋਰ ਨੁਕਤੇ ਚੁੱਕੇ ਆ। ਕਹਿੰਦੇ ਕਿ ਆਪਰੇਸ਼ਨ ਬਲੂ ਸਟਾਰ ਸਮੇਂ ਜਿਹੜੇ ਮੁੰਡੇ ਫੜੇ ਗਏ ਸੀਗੇ, ਖਾਸ ਤੌਰ ਤੇ ਸਿੱਖ, ਜਿਨ੍ਹਾਂ ਨੂੰ ਜੋਧਪੁਰ ਜੇਲ੍ਹ ਦੇ ਵਿੱਚ ਡੱਕੀ ਰੱਖਿਆ ਸੀ, ਉਹਦੇ ਵਿੱਚ ਬਹੁਤ ਸਾਰੇ ਨਿਰਦੋਸ਼ ਬੰਦੇ ਵੀ ਸੀਗੇ। ਉਹ ਕਹਿੰਦੇ ਕਿ ਕੁਛ ਹਾਲੇ ਵੀ 35 ਸਾਲ ਤੋਂ ਜੇਲ੍ਹ ਦੇ ਵਿੱਚ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਔਰ ਉਸ ਸਮੇਂ ਜਿਹੜੇ ਬੰਦੇ ਇਸ ਤਰ੍ਹਾਂ ਬਿਨਾਂ ਗੱਲ ਤੋਂ ਸਜ਼ਾ ਕੱਟ ਕੇ ਆਏ ਆ, ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਫਿਰ ਇੱਕ ਗੱਲ ਉਹਨਾਂ ਕਹੀ ਆ ਕਿ ਜਿਹੜੇ ਡਿਸਚਾਰਜ ਕੇਸ ਹੋਏ ਆ SIT ਦੇ, ਉਹ ਦੁਬਾਰਾ ਖੋਲੇ ਜਾਣ ਜਿਹੜੇ ਸਿੱਖ ਕਤਲੇਆਮ ਨਾਲ ਜੁੜੇ ਸੀਗੇ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਕਿਹਾ ਕਿ ਕੋਈ ਵੀ ਅੰਬੈਸੀ NRI ਲੋਕਾਂ ਦੀ ਬਲੈਕ ਲਿਸਟ ਨਹੀਂ ਬਣਾ ਸਕੇਗੀ। ਇਹਨਾਂ ਨੇ ਜਾਣਕਾਰੀ ਵੀ ਦਿੱਤੀ ਆ ਕਿ ਕੋਈ ਵੀ ਅੰਬੈਸੀ ਆਪਣੇ ਤੌਰ ਤੇ ਇਹਨਾਂ ਲੋਕਾਂ ਦੀ ਕੋਈ ਵੀ ਬਲੈਕ ਲਿਸਟ ਤਿਆਰ ਨਹੀਂ ਕਰੂਗੀ, ਜਿੱਦਾਂ ਕਿ ਅੱਗੇ ਕਰ ਲੈਂਦੀ ਹੈ। ਇਹ ਕਹਿੰਦੇ ਆ ਕਿ ਅਸੀਂ ਸਾਡੀ ਸਰਕਾਰ ਨੇ 314 ਤੋਂ ਬਲੈਕ ਲਿਸਟ ਘਟਾ ਕੇ ਜਿਹੜੀ ਉਹ 40 ਦੀ ਕਰ ਦਿੱਤੀ ਆ, ਮਤਲਬ ਕਿ ਅੰਬੈਸੀ ਆਪਣੇ ਤੌਰ ਤੇ ਹੋਰ ਅੱਗੇ ਜਿਹੜੀ ਆ ਉਹ ਵਧਾ ਨਹੀਂ ਸਕੇਗੀ। ਸੋ ਸੁਖਬੀਰ ਸਿੰਘ ਬਾਦਲ ਨੇ ਗੱਲਾਂ ਤੇ ਖਰੀਆਂ ਕੀਤੀਆਂ ਵੈਸੇ, ਪਰ ਮੇਰੇ ਖਿਆਲ ਦੇ ਨਾਲ ਅਕਲ ਲੇਟ ਆ ਰਹੀ ਹੈ ਇਹਨਾਂ ਨੂੰ। ਆਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਅੱਜ ਦੀਆਂ ਨਹੀਂ ਹੈ, ਕਿਤੇ ਕੱਲ ਦੀਆਂ ਨਹੀਂ ਹੈ, ਬਹੁਤ ਪੁਰਾਣੀਆਂ ਨੇ। ਇਹਨਾਂ ਨੇ ਬਹੁਤ ਚਿਰ ਕੇਂਦਰ ਦੇ ਵਿੱਚ ਨਿਭਾ ਕੀਤਾ, ਬਹੁਤ ਚਿਰ ਇੱਥੇ ਕੀਤਾ। ਇਹਨਾਂ ਚੀਜ਼ਾਂ ਅੱਜ ਤੱਕ
ਪੂਰਨ ਤੌਰ ਤੇ ਜੇ ਆਊਟ ਆਫ ਨਹੀਂ ਕੀਤਾ ਜਾ ਸਕਿਆ ਤਾਂ ਉਹਦੇ ਲਈ ਅਕਾਲੀ ਦਲ ਵਾਲੇ ਵੀ ਜ਼ਿੰਮੇਵਾਰ ਹੋਣਗੇ। ਚਲੋ ਬੋਲਦੇ ਪਏ, ਚੰਗੀ ਗੱਲ ਆ, ਪਰ ਜਿੱਥੋਂ ਤੱਕ ਕਰਤਾਰਪੁਰ ਸਾਹਿਬ ਲਾਂਘੇ ਦੀ ਸੇਵਾ ਦੀ ਗੱਲ ਆ, ਉਹ ਤੇ ਦੇਖੋ ਰਾਜਕਰਨਵੀਰ ਸਿੰਘ ਜੀ ਤਕਰੀਬਨ ਉਹਨਾਂ ਨੇ ਪੂਰਾ ਕਰ ਲਿਆ। ਜੇ ਹਾਈ ਗੱਲ ਸੀ ਤੇ ਪਹਿਲਾਂ ਕਹਿੰਦੇ ਕਿ ਆ ਭਾਈ ਸਾਨੂੰ ਛੱਡ ਦਿਓ, ਅਸੀਂ ਦੇਵਾਂਗੇ ਪੈਸਾ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਚੀਜ਼ ਜਿਹੜੀ ਆ ਕੋਈ ਵੱਡੀ ਆ। ਵੈਸੇ ਹੋਰ ਵੀ ਕੁਝ ਬਾਹਰ ਬੈਠੇ ਸਿੱਖਾਂ ਨੇ ਵੀ ਆਖਿਆ ਸੀਗਾ ਕਿ ਸਾਨੂੰ ਸੇਵਾ ਸੌਂਪ ਦਿਓ, ਪਰ ਹੁਣ ਤੱਕ ਨੌਬਤ ਆਈ ਨਹੀਂ ਹੈ। ਜੇ ਆਈ ਆ ਤੇ ਪਾਕਿਸਤਾਨ ਨੂੰ ਪੈਸਾ ਕਦੋਂ ਦੇਣਗੇ, ਕਿਵੇਂ ਦੇਣਗੇ, ਬਾਅਦ ਦੀ ਗੱਲ ਹੈ। ਪਾਕਿਸਤਾਨ ਨੇ ਪੈਸਾ ਮੰਗਿਆ ਕਦੋਂ ਆ, ਪਹਿਲੇ ਪਤਾ ਕਰਨਾ ਪਊਗਾ। ਔਰ ਦੂਜੀ ਗੱਲ ਇਹ ਦੇਖੋ, ਇਹ ਸਮੇਂ ਦੀ ਮੰਗ ਆ। ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਮੁੱਦਿਆਂ ਵੱਲ ਪਰਤਣਾ ਹੀ ਪਊਗਾ, ਇਹ ਸਮੇਂ ਦੀ ਜ਼ਰੂਰਤ ਆ। ਔਰ ਇਹ ਸ਼ਾਇਦ ਇਸ ਕਰਕੇ ਵੀ ਜ਼ਿਆਦਾ ਹੋ ਰਿਹਾ ਕਿਉਂਕਿ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਪਏ ਹਾਂ ਕਿ ਭਾਜਪਾ ਲਗਾਤਾਰ ਇਹਨਾਂ ਤੇ ਦਬਾਅ ਬਣਾਉਣ ਰਹੀ ਆ। ਹੁਣ ਜਦੋਂ ਭਾਜਪਾ ਮੰਨ ਲਓ ਕੱਲ ਨੂੰ ਇਹਨਾਂ ਤੋਂ ਅੱਡ ਹੁੰਦੀ ਆ ਤਾਂ ਉਸ ਸੂਰਤ ਦੇ ਵਿੱਚ ਉਹ ਜਿਵੇਂ ਹੁੰਦੇ ਨਾ ਕਿ ਔਖੇ ਵੇਲੇ ਕੰਮ ਆਉਣਾ ਦੋਵੇਂ ਹਥਿਆਰਾਂ ਨੇ, ਪੁਰਾਣੇ ਦਿੱਲੀ ਵਾਲਾ ਨੇ ਕਹਿੰਦੇ ਹੁੰਦੇ ਨਾ, ਤਾਂ ਉਹ ਪੁਰਾਣੇ ਕੌਣ ਆ? ਪੁਰਾਣੇ ਸਿੱਖ ਵੋਟ ਬੈਂਕ ਵਾਲੇ, ਸਿੱਖ ਵੋਟਰ। ਸੋ ਇਹਨਾਂ ਦੀ ਟੇਕ ਸ਼ਾਇਦ ਹੁਣ ਉੱਠੀ ਆ ਦੁਬਾਰਾ, ਜਿੱਥੋਂ ਇਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀਗਾ ਕਿ ਇਹੀ ਵੋਟ ਬੈਂਕ ਆ ਜਿਹੜਾ ਸਾਨੂੰ ਬਚਾ ਸਕਦਾ, ਜਿਹੜਾ ਸਾਨੂੰ ਅੱਗੇ ਕਰ ਸਕਦਾ। ਜੇਕਰ ਕੱਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਅਸੀਂ ਅੱਡ ਹੁੰਦੇ ਆ ਜਾਂ ਭਾਰਤੀ ਜਨਤਾ ਪਾਰਟੀ ਨਾਲ ਕੋਈ ਵਿਗਾੜ ਪੈਂਦਾ। ਹਰਿਆਣੇ 'ਚ ਵੀ ਦੇਖੋ ਦਬਾਅ ਦੀ ਰਾਜਨੀਤੀ ਇਹਨਾਂ ਨੇ ਖੇਡੀ, ਪਰ ਉਹਨਾਂ ਨੇ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਭਾਜਪਾ ਵਾਲਿਆਂ ਨੇ। ਤੇ ਇੱਥੇ ਜਿੱਦਾਂ ਉਹ ਕੁਝ ਚਿਹਰਿਆਂ ਨੂੰ ਪ੍ਰਮੋਟ ਕਰਦੇ ਪਏ ਆ, ਪਰਦੇ ਦੇ ਪਿੱਛੋਂ ਵੀ ਪਰਦੇ ਦੇ ਅੱਗੋਂ ਵੀ, ਤਾਂ ਇਹ ਥੋੜੇ ਜਿਹੇ ਸੁਚੇਤ ਨੇ ਇਸ ਮਾਮਲੇ 'ਚ। ਔਰ ਆਪ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਜੱਜਾਂ ਦਾ ਪੈਨਲ ਵੀ ਆਪ ਘੱਲ ਦਿੱਤਾ, ਫੂਲਕਾ ਤੋਂ ਮਤਾ ਪਵਾ ਲਿਆ ਸੀਗਾ, ਉਸ ਤੋਂ ਬਾਅਦ ਮਤਾ ਪਾਸ ਕਰਕੇ ਇਹਨਾਂ ਨੇ ਆਪ ਭੇਜ ਦਿੱਤਾ। ਜਦ ਕਿ ਮੇਰੇ ਖਿਆਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਇਸ ਤਰ੍ਹਾਂ ਦਾ ਕੋਈ ਦਖਲ ਇਸ ਦੇ ਤੌਰ ਤੇ ਨਹੀਂ ਦੇ ਸਕਦੇ, ਪਰ ਉਹ ਕਿਵੇਂ ਦਿੱਤਾ ਗਿਆ ਮੈਨੂੰ ਤੇ ਸਮਝ ਤੋਂ ਬਾਹਰ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਹੁਣ ਅਕਾਲੀ ਦਲ ਬਾਦਲ ਤੋਂ ਮੰਗ ਕਰਦੀਆਂ ਸੀਗੀਆਂ ਕਿ ਭਾਈ ਪਹੁੰਚ ਜਾਓ ਕਿ ਉੱਥੇ ਹੀ ਆ ਜਾਓ ਜਿੱਥੋਂ ਤੁਸੀਂ ਥੋੜਾ ਜਿਹਾ ਮਸਤ ਕੇ ਦੂਰ ਹੋ ਗਏ ਸੀਗੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੱਜ ਨੇ ਪਾਈ ਆ ਅਨੋਖੀ ਪਿਰਤ ਨਾਲ ਮਾਫੀ ਵੀ ਮੰਗੀ ਆ। ਇਹ ਪਿਰਤ ਪਾਉਣ ਦੀ ਮਾਫੀ ਮੰਗ ਲਈ ਗਈ। ਇਸ ਦੇਸ਼ ਦੇ ਵਿੱਚ ਮੈਂ ਨਵੀਂ ਪਿਰਤ ਪਾ ਬੈਠਾ ਵਾਂ। ਖੈਰ ਇਹ ਜਿਹੜਾ ਮਾਮਲਾ ਹੈ ਉਹ ਦਿਲਚਸਪ ਹੈ ਔਰ ਮੇਰੇ ਖਿਆਲ ਦੇ ਨਾਲ ਸਾਡੇ ਇੱਥੋਂ ਦੇ ਵਾਪਰਦੇ ਵਰਤਾਰਿਆਂ ਚੋਂ ਬੜਾ ਅਨੋਖਾ ਆ, ਕਿਉਂਕਿ ਜਸਟਿਸ ਜੀ.ਆਰ. ਸਵਾਮੀਨਾਥਨ ਨੇ ਜਿਹੜੇ ਉਹਨਾਂ ਨੇ ਆਪਣਾ ਇੱਕ ਰਿਪੋਰਟ ਕਾਰਡ ਪੇਸ਼ ਕੀਤਾ ਵਾ। ਜਿੱਦਾਂ ਆਮ ਤੌਰ ਤੇ ਆਪਣੇ ਰਿਪੋਰਟ ਕਾਰਡ ਹੁੰਦੇ ਆ ਹਰੇਕ ਦੇ, ਵੈਸੇ ਸਟੂਡੈਂਟ ਲਾਈਫ 'ਚ ਵੀ ਹੁੰਦੇ ਆ, ਜਿੱਥੇ ਆਪਾਂ ਕੰਮ ਕਰਦੇ ਆ ਉਹਦਾ ਵੀ ਰਿਪੋਰਟ ਕਾਰਡ ਹੁੰਦਾ। ਕੋਈ ਸਿਆਸਤਦਾਨ ਸਿਆਸਤ ਦੇ ਵਿੱਚ ਆਉਂਦਾ ਤਾਂ ਉਹ ਵੀ ਆਪਣਾ ਰਿਪੋਰਟ ਕਾਰਡ ਕਈ ਵਾਰ ਸਾਹਮਣੇ ਰੱਖਦਾ, ਚਾਹੇ ਮੈਨੀਫੈਸਟੋ 'ਚ ਹੋਵੇ ਚਾਹੇ ਝੂਠਾ 'ਚ ਹੋਵੇ। ਤਾਂ ਇਹਨਾਂ ਨੇ ਆਪਣੇ ਕੀਤੇ ਕੰਮਾਂ ਦਾ ਜਿਸ ਤਰ੍ਹਾਂ ਕਰੀ ਮੈਨੀਫੈਸਟੋ ਆਖਣ ਲੱਗਾ ਤਾਂ ਰਿਪੋਰਟ ਕਾਰਡ ਹੈ ਜਿਹੜਾ ਉਹ ਪੇਸ਼ ਕੀਤਾ ਵਾ, ਜਿਹਦੇ 'ਚ ਇਹਨਾਂ ਨੇ ਕਿਹਾ ਕਿ ਮੈਂ 2 ਸਾਲਾਂ 'ਚ 21,478 ਮੁਕੱਦਮੇ ਜਿਹੜੇ ਆ ਉਹ ਨਿਪਟਾਏ ਆ, ਜਾਨੀ ਨਿਬੇੜੇ ਆ। ਤੇ ਕਹਿੰਦੇ ਕਿ ਮਾਫੀ ਮੈਂ ਇਸ ਗੱਲ ਦੀ ਮੰਗਦਾ ਕਿ ਕੁਝ ਮਾਮਲੇ ਜਿਹੜੇ ਮੈਂ ਚਾਹ ਕੇ ਵੀ ਨਿਬੇੜ ਨਹੀਂ ਸਕਿਆ, ਮਤਲਬ ਕਿ ਉਹਨਾਂ 'ਚ ਕਿਤੇ ਨਾ ਕਿਤੇ ਲੇਟ ਲਤੀਫੀ ਹੋ ਗਈ ਆ, ਮੈਂ ਉਹਨਾਂ ਲਈ ਹੱਥ ਜੋੜ ਕੇ ਮਾਫੀ ਮੰਗਦਾ। ਇਹਦੇ ਵਿੱਚ ਜਿਹੜੇ 3-4 ਫੈਸਲੇ ਸੀ ਉਹ ਕਾਫੀ ਚਰਚਿਤ ਹੋਏ, ਜਿਹਦੇ ਵਿੱਚ ਕਿੰਨਰ ਨੂੰ ਦੁਲਹਨ ਦੇ ਰੂਪ ਦੇ ਵਿੱਚ ਰਜਿਸਟਰ ਕਰਨ ਤੇ ਕੈਦੀਆਂ ਨੂੰ ਜੋ ਮੁਲਾਕਾਤ ਮਿਲਦੀ ਹੈ ਉਹਦੇ ਦੌਰਾਨ ਨਿਜਤਾ ਦੇ ਜਿਹੜੇ ਪਲ ਆ ਉਹਨਾਂ ਨੂੰ ਅਹਿਮੀਅਤ ਦੇਣ ਦੇ ਫੈਸਲੇ ਬਹੁਤ ਮਹੱਤਵਪੂਰਨ ਸੀਗੇ। ਸੋ ਇਹ ਇਹਨਾਂ ਦੇ ਕੁਝ ਚਰਚਿਤ ਫੈਸਲੇ ਸੀਗੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਕਦਮੀ ਆ, ਕਿਉਂਕਿ ਅੱਜ ਤੱਕ ਮੈਂ ਤੇ ਨਹੀਂ ਇਹੋ ਜਿਹਾ ਕੋਈ ਜੱਜ ਸੁਣਿਆ ਜਿਹੜਾ ਆਪਣਾ ਰਿਪੋਰਟ ਕਾਰਡ ਪੇਸ਼ ਕਰੇ। ਇਸ ਤਰ੍ਹਾਂ ਦੀ ਪਹਿਲ ਕਦਮੀ ਹੋਣੀ ਚਾਹੀਦੀ ਆ, ਦੱਸਣਾ ਚਾਹੀਦਾ। ਔਰ ਜਿੱਥੇ ਤੁਸੀਂ ਨਾਕਾਮ ਹੋ, ਜਿੱਥੇ ਤੁਹਾਡੀ ਕੋਸ਼ਿਸ਼ ਅਸਫਲ ਰਹਿ ਗਈ ਆ, ਉਸ ਚੀਜ਼ ਲਈ ਤੁਸੀਂ ਜੇ ਮਾਫੀ ਵੀ ਮੰਗ ਲੈਂਦੇ ਹੋ ਕਿ ਮੈਂ ਕੋਸ਼ਿਸ਼ ਕੀਤੀ ਭਾਈ ਮੈਂ ਸਫਲ ਨਹੀਂ ਹੋ ਸਕਿਆ, ਤਾਂ ਮੇਰੇ ਖਿਆਲ ਦੇ ਨਾਲ ਲੋਕ ਤੁਹਾਨੂੰ ਜ਼ਿਆਦਾ ਮੁਹੱਬਤ ਕਰਨਗੇ ਕਿ ਹਾਂ ਤੁਸੀਂ ਕੋਸ਼ਿਸ਼ ਤੇ ਕੀਤੀ ਆ। ਤਾਂ ਇਸ ਜੱਜ ਨੇ ਇੱਕ ਫਿਰਤ ਪਾਈ ਆ, ਬਾਕੀ ਇਸ ਫਿਰਤ ਨੂੰ ਕਿੱਦਾਂ ਫੋਲੋ ਕਰਦੇ ਵੇਖਣਾ ਪਊਗਾ। ਪਰ ਇਹ ਜੱਜ ਸਾਹਿਬ ਵਾਕਈ ਸਲੂਟ ਦੇ ਕਾਬਿਲ ਆ। 2 ਸਾਲਾਂ 'ਚ 21,000 ਮੁਕੱਦਮਾ ਨਿਬੇੜਨਾ ਇਹ ਬਹੁਤ ਵੱਡੀ ਗੱਲ ਆ। ਜੀ ਵਾਕਈ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਡਿਫਾਲਟਰ ਪੰਚਾਇਤਾਂ ਨੂੰ ਦੇ ਸਕਦੀ ਆ ਹੁਣ ਵੱਡੀ ਰਾਹਤ।
ਇਹਨਾਂ ਨੂੰ ਤਾਂ ਸ਼ਾਇਦ ਫਿਰ ਗਾਣਾ ਗਵਾਉਣਾ ਚਾਹੀਦਾ ਪੰਚਾਇਤ ਵਾਲਿਆਂ ਤੋਂ। ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਛ ਬੰਦੇ ਡਿਫਾਲਟਰ ਟੱਕਰ ਗਏ। ਬੰਦੇ ਨਹੀਂ, ਅੱਗੋਂ ਸਾਰੀ ਦੁਨੀਆ ਹੀ ਇਹਨਾਂ ਨੂੰ ਤੇ ਡਿਫਾਲਟਰ ਟੱਕਰੀ ਪੰਚਾਇਤਾਂ ਨੂੰ। ਦੇਖੋ ਚੱਕਰ ਕੀ ਸੀਗਾ, ਇਹਨਾਂ ਨੇ ਨਾ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਪੰਚਾਇਤ ਦੇ ਹਵਾਲੇ ਕਰ ਰੱਖੀਆਂ। ਮਸਲਨ ਜਿੱਦਾਂ ਵਾਟਰ ਵਰਕਸ ਆ, ਵੈਸੇ ਤਾਂ ਵਰਕਸ ਕਹਿੰਦੇ ਆ, ਆਪਣੇ ਵਰਗੇ ਦੇਸੀ ਬੰਦੇ ਜਿਹੜੇ ਵਾਟਰ ਵਰਕਸ ਕਹਿ ਦਿੰਦੇ ਆ। ਤਾਂ ਜਿਹੜੇ ਵਾਟਰ ਵਰਕਸ ਪਿੰਡਾਂ ਦੇ ਪੰਚਾਇਤਾਂ ਦੇ ਹਵਾਲੇ ਇਹਨਾਂ ਨੇ ਕਰ ਦਿੱਤੇ ਸੀਗੇ ਕਿ ਤੁਸੀਂ ਘਰਾਂ ਚੋਂ ਬਿੱਲ ਕਰਾਉਣਾ ਵਾ ਤੇ ਤੁਸੀਂ ਉਹ ਬਿਜਲੀ ਦਾ ਬਿੱਲ ਫਿਰ ਜਿਹੜਾ ਪਾਉਣਾ ਆਪਾਂ। ਇਸ ਤੋਂ ਇਲਾਵਾ ਜਿੱਦਾਂ ਮੰਨ ਲਓ ਇੱਕ ਮੈਂ ਹੋਰ ਉਦਾਹਰਨ ਦੇ ਦਿੰਦਾ, ਜਿਵੇਂ ਕਿਸੇ ਸਕੂਲ ਦੇ ਵਿੱਚ ਕੋਈ ਸਵੀਪਰ ਨਹੀਂ ਹੈ, ਜੇ ਸਵੀਪਰ ਰੱਖਣਾ ਨਿੱਜੀ ਕੋਈ ਵੀ ਬੰਦਾ, ਤਾਂ ਉਸ ਕਾਮੇ ਦੀ ਜਿਹੜੀ ਜਿੰਨੀ ਵੀ ਮੁਸ਼ੱਕਤ ਬਣੂਗੀ, ਜਿੰਨਾ ਵੀ ਮਿਹਨਤ ਨਾਲ ਉਜ਼ਰ ਬਣੂਗਾ, ਉਹ ਸਾਰਾ ਪੰਚਾਇਤ ਦੇਊਗੀ। ਇਸ ਤਰ੍ਹਾਂ ਦਾ ਇਹਨਾਂ ਨੇ ਸਿਸਟਮ ਬਣਾ ਦਿੱਤਾ। ਬਾਕੀ ਜਦੋਂ ਦੇਖੋ ਪੰਚਾਇਤਾਂ ਨੂੰ ਅਧਿਕਾਰ ਦੇਣ ਦਾ ਮਾਮਲਾ ਆਉਂਦਾ, ਉਹਦੇ ਪਿੱਛੇ ਚਲੇ ਜਾਂਦੇ, ਕਿਸੇ ਵੱਟ ਲੈਂਦੇ ਆ। ਇਹੋ ਚੀਜ਼ਾਂ ਜਿਹੜੀਆਂ ਨੇ ਜੋ ਇਹਨਾਂ ਨੇ ਨਿਭਾਉਣੀਆਂ, ਉਹ ਇਹਨਾਂ ਦੇ ਗੱਲ ਪਾ ਦਿੰਦੇ ਪੰਚਾਇਤਾਂ ਦੇ। ਹਾਲਾਂਕਿ ਪੰਚਾਇਤਾਂ ਵੀ ਕੋਈ ਬਹੁਤੀਆਂ ਜ਼ਿਆਦਾ ਸੱਚੀਆਂ ਸੁੱਚੀਆਂ ਨਹੀਂ ਹੈਗੀਆਂ ਇਹੋ ਜਿਹੇ ਮਾਮਲਿਆਂ 'ਚ, ਕਿਉਂਕਿ ਜੇ ਦੇਖੋਗੇ ਤੁਸੀਂ ਕਿ ਆਹ ਡਿਫਾਲਟ ਹੋਈਆਂ, ਸਾਡੀਆਂ 80% ਪੰਚਾਇਤਾਂ ਜਿਹੜੀਆਂ ਡਿਫਾਲਟ ਹੋਈਆਂ। ਡਿਫਾਲਟ ਉਹਨਾਂ ਨੇ ਇਸ ਕਰਕੇ ਕਰ ਦਿੱਤਾ ਕਿਉਂਕਿ ਪਿੰਡਾਂ 'ਚੋਂ ਬਿੱਲ ਲੈਣੇ ਜਾਂਦੇ ਹੀ ਨਹੀਂ ਹੈ, ਲੋਕ ਦਿੰਦੇ ਹੀ ਨਹੀਂ। ਇਹ ਜੇ ਜਾਂਦੇ ਆ ਤੇ ਲੋਕ ਟਰਕਾ ਦਿੰਦੇ ਆ। ਸੋ ਮੁੜ ਕੇ ਪੰਚਾਇਤਾਂ ਦੀ ਦਿਲਚਸਪੀ ਇਸ ਕਰਕੇ ਵੀ ਘੱਟ ਜਾਂਦੀ ਹੈ ਕਿ ਜੇ ਬਹੁਤਾ ਦਬਾਅ ਬਣਾਇਆ, ਦਾਬਾ ਪਾਇਆ, ਤੇ ਫਿਰ ਕੱਲ ਨੂੰ ਕਿਸੇ ਨੇ ਸਾਨੂੰ ਵੋਟ ਨਹੀਂ ਦੇਣੇ। ਹੁਣ ਗਾਂ ਸਾਡੇ ਲੋਕ ਵੀ ਇੰਨੇ ਕੁ ਸਾਊ ਆ, ਇੰਨੇ ਕੁ ਸੱਚੇ ਆ ਕਿ ਇਹ ਜ਼ਿੰਮੇਵਾਰੀ ਨਹੀਂ ਸਮਝਦੇ। ਬਿਜਲੀ ਦਾ ਬਿੱਲ ਹੈ ਉਹ 15,000 ਵੀ ਕਰ ਦੇਣ ਤੇ ਟੈਕਸ ਹੈ ਜਿਹੜਾ ਉਹ ਹਰੇਕ ਮਹੀਨੇ ਵੀ ਵਧਾ ਕੇ ਹੱਸ ਕੇ ਦੇ ਦਿੰਦੇ, ਕਿਉਂਕਿ ਇਹਨਾਂ ਨੂੰ ਪਤਾ ਕਿ ਟੁੱਟੇ ਜਿਹੇ ਸਾਈਕਲ ਤੇ ਆ ਕੇ ਕਿਸੇ ਨੇ ਮੀਟਰ ਸਾਡਾ ਕਾਠੀ ਨਾਲ ਪਿੱਛੇ ਬੰਨ ਕੇ ਲੈ ਜਾਣਾ ਤੇ ਮੁੜ ਕੇ ਅਸੀਂ ਵੇਖਾਂਗੇ ਤਾਂ। ਹੁਣ ਪਾਣੀ ਦਾ ਮਾਮਲੇ ਦੇ ਨਾਲ ਪਤਾ ਕਿ ਕਿਸੇ ਨੇ ਕੁਛ ਨਹੀਂ ਕਰਨਾ, ਟੂਟੀ ਲੱਗੀ ਆ ਤੇ ਜੇ ਕੋਈ ਆਊਗਾ ਵੀ ਪੁੱਟਣ ਤੇ ਅਸੀਂ ਆਖਾਂ ਤੇ ਹੱਥ ਲਾ ਕੇ ਦਿਖਾ ਤੇਰੇ ਹੱਥ ਤੋੜਾਂਗੇ। ਸੋ ਕਹਿਣ ਦਾ ਮਤਲਬ ਇਹ ਕਿ ਲੋਕ ਵੀ ਗੈਰ ਜ਼ਿੰਮੇਵਾਰ ਆ। ਬਿੱਲ ਕਿੰਨਾ ਕੁ ਹੁੰਦਾ, ਮੈਂ ਭਰ ਕੇ ਆਉਣਾ ਹਰੇਕ 3 ਮਹੀਨਿਆਂ ਬਾਅਦ, ਤਿਮਾਹੀ ਬਾਅਦ ਆਊਗਾ, ਕੁਆਟਰ ਬਾਅਦ, ਉਹ ਮੇਰੇ ਖਿਆਲ ਦੇ ਨਾਲ 70 ਰੁਪਏ ਪਰ ਮੰਥ ਆ। ਤੇ ਕਿੰਨੀ ਕੁ ਵੱਡੀ ਗੱਲ ਆ, ਜੇ ਸਾਰੇ ਦਿੱਤੀ ਜਾਣ ਤੇ ਚਲੋ ਬਿੱਲ ਭਰਿਆ ਜਾਊਗਾ, ਤਨਖਾਹਾਂ ਨਿਕਲੀਆਂ ਜਾਣਗੀਆਂ ਤੇ ਤੁਹਾਨੂੰ ਪਾਣੀ ਮਿਲਦਾ ਰਹੂਗਾ। ਤਾਂ ਕੰਮ ਲੋਕ ਵੀ ਖਰਾਬ ਕਰਦੇ। ਪੰਚਾਇਤਾਂ ਦਾ ਵੀ ਨੁਕਸ ਆ, ਸਰਕਾਰਾਂ ਦਾ ਵੀ ਨੁਕਸ ਆ ਕਿ ਸਰਕਾਰਾਂ ਨੂੰ ਪ੍ਰਬੰਧ ਇਸ ਤਰ੍ਹਾਂ ਦੇ ਆਪ ਕਰਨੇ ਚਾਹੀਦੇ ਆ ਕਿ ਬਿਜਲੀ ਦਾ ਬਿੱਲ ਜਿੱਦਾਂ ਇਹ ਵਸੂਲ ਕਰਦੇ ਉਦਾਂ ਪਾਣੀ ਦਾ ਵੀ ਕਰਨ। ਤੇ ਦੂਜੀ ਚੀਜ਼ ਇਹ ਆ ਕਿ ਜੇ ਪੰਚਾਇਤਾਂ ਨੂੰ ਤੁਸੀਂ ਇਹੋ ਜਿਹੇ ਅਖਤਿਆਰ ਸੌਂਪੇ ਆ, ਫਿਰ ਉਹਨਾਂ ਨੂੰ ਅਧਿਕਾਰ ਵੀ ਸੌਂਪੋ, ਉਹਨਾਂ ਨੂੰ ਆਮਦਨ ਦੇ ਜ਼ਰੀਏ ਵੀ ਦਿਓ। ਜੇ ਇੱਕ MP ਨੂੰ ਗ੍ਰਾਂਟ ਦਿੰਦੇ ਹੋ ਬਜਵੀਂ, ਜੇ ਇੱਕ MLA ਨੂੰ ਦਿੰਦੇ ਹੋ, ਜਾਂ ਤੁਸੀਂ ਰਾਜ ਸਭਾ ਦੇ ਮੈਂਬਰ ਨੂੰ ਦਿੰਦੇ ਆ, ਤਾਂ ਫਿਰ ਪੰਚਾਇਤਾਂ ਦੀ ਜਿੱਥੇ ਰਕਮ ਜਿਹੜੀ ਆ ਕੋਈ ਬੱਜੀ ਰੁੱਝੀ ਹੋਣੀ ਚਾਹੀਦੀ ਆ। ਪੰਚਾਇਤਾਂ ਜਿਨ੍ਹਾਂ ਦੇ ਕੋਲ ਕੋਈ ਆਮਦਨ ਦਾ ਜ਼ਰੀਆ ਨਹੀਂ ਹੈ, ਉਹ ਕਿੱਥੋਂ ਇਹੋ ਜਿਹੀਆਂ ਸਕੀਮਾਂ ਚਲਾ ਲੈਣਗੇ। ਜੀ ਜੀ ਜੀ। ਤੇ ਮਿੰਟੂ ਜੀ, ਮੌਨਸੂਨ ਦੀ ਜਿਹੜੇ ਆ ਮੀਂਹ ਕਹਿੰਦੇ ਕਾਫੀ ਪੈ ਰਿਹਾ, ਖਾਸ ਕਰਕੇ ਮੁੰਬਈ ਵਾਲੇ ਪਾਸੇ, ਤੇ ਕਈ ਲੋਕ ਮਾਰੇ ਵੀ ਗਏ ਨੇ, ਕਾਫੀ ਬੁਰੇ ਹਾਲ ਹੋਏ ਨੇ ਉੱਥੇ। ਦੇਖੋ ਬੰਬੇ ਦੇ ਵਿੱਚ ਇਹ ਹਰ ਸਾਲ ਹੀ ਹੁੰਦਾ, ਜਦੋਂ ਥੋੜਾ ਜਿਹਾ ਮੀਂਹ ਯਾਨੀ ਔਸਤਨ ਮੀਂਹ ਤੋਂ ਥੋੜਾ ਜਿਹਾ ਜ਼ਿਆਦਾ ਪੈ ਜਾਵੇ ਤੇ ਬਹੁਤ ਬੁਰਾ ਹਾਲ ਹੁੰਦਾ। ਔਰ ਇੱਕ ਫਿਲਮ ਵੀ ਬਣੀ ਹੋਈ ਆ ਬੰਬੇ ਦੀ ਬਾਰਿਸ਼ ਤੇ, ਇਮਰਾਨ ਹਾਸ਼ਮੀ ਦੀ ਫਿਲਮ ਬਣੀ ਆ, ਸਾਰੀ ਉਹ ਮੀਂਹ ਤੇ ਬਣੀ ਆ। ਉਹ ਮੇਰੇ ਖਿਆਲ ਦੇ ਨਾਲ 2006 ਚ ਪਿਆ ਸੀ ਮੀਂਹ, ਦੀ ਮੈਂ ਗੱਲ ਨਹੀਂ ਆ ਜੀ। ਤੇ ਇਹ ਐਤਕੀ ਮੀਂਹ ਥੋੜਾ ਜਿਹਾ ਪਿਆ, ਐਵਰੇਜ ਤੋਂ ਜ਼ਿਆਦਾ ਪਿਆ। ਗੱਲ ਫੇਰ ਉੱਥੇ ਚਲੇਗੀ, 30-35 ਬੰਦੇ ਮਰ ਚੁੱਕੇ ਆ, ਬਹੁਤ ਬੁਰਾ ਹਾਲ ਆ। ਕਿਉਂਕਿ ਉੱਥੇ ਲੋਕਲ ਟ੍ਰੇਨ ਜਿਹੜੀ ਚੱਲਦੀ ਆ, ਬੰਬੇ ਕਹਿੰਦੇ ਕਿ ਉਹਦੇ ਤੇ ਸਫ਼ਰ ਕਰਦਾ, ਕਹਿਣ ਦਾ ਭਾਵ ਹੈ ਲੋਕਲ ਲੋਕ ਜਿਹੜੇ ਆ ਉਹਦੇ ਤੇ ਸਫ਼ਰ ਕਰਦੇ ਆ। ਜੇ ਮੰਨ ਲਓ ਉਹ ਰੁਕ ਜਾਣ, ਬਹੁਤ ਬੁਰਾ ਹਾਲ ਹੋ ਜਾਂਦਾ। ਇੱਕ ਮੀਂਹ ਦੇ ਵਿੱਚ ਫਿਰ ਤੁਹਾਨੂੰ ਪਤਾ ਆਵਾਜਾਈ ਠੱਪ ਹੋ ਜਾਂਦੀ ਉਸ ਤਰ੍ਹਾਂ ਹੀ। ਤਾਂ ਇਹ ਜਿਹੜਾ ਬੰਬੇ ਸ਼ਹਿਰ ਆ ਕਹਿੰਦੇ ਸੌਂਦਾ ਨਹੀਂ ਆ, ਪਰ ਜਿਹੜਾ ਮੀਂਹ ਆ ਇਹ ਦੀ ਰਫ਼ਤਾਰ ਤੇ ਬ੍ਰੇਕ ਜ਼ਰੂਰ ਲਾ ਦਿੰਦਾ। ਵੱਡੇ ਵੱਡੇ ਲੀਡਰਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ, ਵੱਡੇ ਵੱਡੇ ਸਟਾਰਾਂ ਦੇ ਘਰਾਂ 'ਚ ਪਾਣੀ ਵੜਿਆ ਪਿਆ। ਸਾਡੇ ਵੀ 2 ਬੰਦੇ ਫਿਲਮ ਪ੍ਰੋਡਕਸ਼ਨ ਦੇ ਉੱਤੇ ਗਏ ਆ, ਅਸੀਂ ਵੀ ਖੈਰ ਸੁੱਖ ਪੁੱਛਦੇ ਹਾਂ ਕਿ ਭਾਈ ਕਿੱਦਾਂ ਕਿਤੇ ਇਹ ਨਾ ਹੋਵੇ ਕਿ ਤੁਸੀਂ ਉੱਥੇ ਕਿਤੇ ਗੋਤੇ ਖਾਂਦੇ ਹੋ ਕਿਸੇ ਗਲੀ 'ਚ। ਬਹੁਤ ਬੁਰੇ ਹਾਲ ਆ। ਪਰ ਇਹਦੇ ਪਿੱਛੇ ਕਾਰਨ ਆ ਜਿਹੜੇ, ਉਹ ਇੱਕ ਤੇ ਦੇਖੋ ਇੰਡੀਆ ਦੀ ਆਬਾਦੀ ਜਿਹੜੀ ਉਹਨੇ ਵਾਹ ਵੱਧਦੀ ਪਈ ਆ, ਜਿਹਦੀ ਕੋਈ ਰੋਕਥਾਮ ਨਹੀਂ ਹੈਗੀ, ਨਾ ਕੋਈ ਪ੍ਰੋਗਰਾਮ ਹੈ ਉਹਦੇ ਬਾਰੇ। ਦੂਜੀ ਚੀਜ਼ ਇਹ ਆ ਕਿ ਜਿਹੜਾ ਸੀਵਰੇਜ ਸਿਸਟਮ ਹੈ ਸਾਡਾ, ਡਰੇਨ ਸਿਸਟਮ ਹੈ ਸਾਡਾ, ਉਹ ਸਮੇਂ ਦਾ ਹਾਨੀ ਨਹੀਂ ਕੀਤਾ ਜਾ ਸਕਿਆ। ਇਹ 2-3 ਪੱਕ ਹੈ ਇਸ ਮਾਮਲੇ ਦੇ। ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਸਾਡਾ ਸ਼ਹਿਰੀਕਰਨ ਕਿਸ ਤਰ੍ਹਾਂ ਹੁੰਦਾ, ਜਿਹਦਾ ਹੱਥ ਪੈਂਦਾ ਉਹ ਨਕਸ਼ੇ ਨੁਕਸ਼ੇ ਫੇਲ ਹੋਏ ਵੀ ਪਾਸ ਕਰਾ ਲੈਂਦਾ ਧੱਕ ਧਕਾ ਕੇ, ਜਿਹੜਾ ਮਾਤੜ ਹੁੰਦਾ ਉਹ ਰੋਂਦਾ ਰਹਿ ਜਾਂਦਾ। ਸੋ ਇਹ ਚੀਜ਼ਾਂ ਨੇ ਠੀਕ ਕੀਤੀਆਂ ਜਾਂ ਤਾਂ ਹੀ ਆ। ਪਰ ਸਭ ਤੋਂ ਵੱਡੀ ਗੱਲ ਹੈ ਬੱਸੋਂ ਦੀ। ਬੱਸੋਂ
ਇਹ ਕੰਟਰੋਲ ਕਰਨੀ ਇਹਨਾਂ ਦੇ ਵੱਸੋਂ ਬਾਹਰ ਆ। ਜੀ ਜੀ ਬਿਲਕੁਲ। ਕਿਤੇ ਉੱਥੇ ਵਾਲੇ MP ਸਾਹਿਬ ਇੱਧਰ ਨੂੰ ਮੀਂਹ ਤਾਂ ਨਹੀਂ ਘਲਾ ਸਕਦੇ ਚਿੱਠੀ ਲਿਖ ਕੇ ਕੋਈ ਏਦਾਂ ਦਾ ਵੀ ਨਹੀਂ, ਆਪਾਂ ਆਖ ਵੇਖ ਸਕਦੇ ਕਿ ਡਾਕ ਚ ਪਾ ਕੇ ਘਰ ਦਿਓ, ਸਾਨੂੰ ਲੋੜ ਹੈ ਪੰਜਾਬ ਵਾਲੇ। ਸਹੀ ਗੱਲ ਆ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮੇਰੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470